ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਅੰਤਿਮ ਅਰਦਾਸ ਦੇ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ ਸਾਡੇ ਨਾਲ ਮੌਜੂਦ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬੜਾ ਵੱਡਾ ਘਾਟਾ ਪਿਆ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਦੇ ਨਾਲ। ਪੀਰ ਮੁਹੰਮਦ ਜੀ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜਿਹੜਾ ਕਿ ਇੱਕ ਬਹੁਤ ਵੱਡਾ ਘਾਟਾ? ਤਾਂ ਅਸੀਂ ਅੱਜ ਮੁਲਾਕਾਤ ਕਰਾਂਗੇ ਪ੍ਰਕਾਸ਼ ਸਿੰਘ ਦਾ ਇਸ ਜਹਾਨ ਸਰਦਾਰ ਦੇਵ ਸਿੰਘ ਮਾਨ ਦੇ ਨਾਲ, ਤਾਂ ਸਾਡੇ ਨਾਲ ਮੌਜੂਦ ਨੇ। ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਰੰਗ ਉੱਭਰਿਆ, ਬਦਲਾਅ ਦੀ ਨੀਤੀ ਲੈ ਕੇ ਆਈ ਆਮ ਆਦਮੀ ਪਾਰਟੀ। ਤਾਂ ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ 5 ਵਾਰ ਰਹਿ ਚੁੱਕੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਨੂੰ ਪਿਛਲੇ ਦਿਨੀਂ ਅਲਵਿਦਾ ਕਹਿ ਜਾਂਦੇ ਨੇ, ਅਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਜਿਹੜੀ ਉਹ ਹੋ ਚੁੱਕੀ ਹੈ ਅਤੇ ਭੋਗ ਪੈ ਚੁੱਕੇ ਨੇ। ਮਾਨ ਸਾਹਿਬ ਸਾਡੇ ਨਾਲ ਮੌਜੂਦ ਨੇ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਜੀ। ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ 5 ਵਾਰ ਰਹੇ ਮੁੱਖ ਮੰਤਰੀ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ ਅਤੇ ਮੋਰਚੇ ਅਕਾਲੀ ਦਲ ਦੇ ਖਿਲਾਫ ਲੱਗਣੇ ਸ਼ੁਰੂ ਹੋ ਗਏ। ਇੱਕ ਭਾਰ ਆ ਜਿਹੜਾ ਮਹਿਮਦ ਕਲਾਂ ਗੋਲੀ ਕਾਂਡ ਦਾ ਉਹ ਵੀ ਆਪਣੇ ਸੀਨੇ ਦੇ ਉੱਪਰ ਨਾਲ ਹੀ ਲੈ ਗਏ ਨੇ। ਬਿਲਕੁਲ, ਜਦੋਂ ਇਨਸਾਨ ਕਾਬੂ ਕਰਦਾ ਨਾ ਜੀ, ਤਾਂ ਜੇ ਉਹ 5 ਵਾਰ ਚੀਫ ਮਿਨਿਸਟਰ ਜਾਂ ਕਿਵੇਂ ਹੋਇਆ ਕਿ ਜਿਹੜਾ ਬਹੁਤ ਵੱਡਾ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਲਈ ਬੜਾ ਵਧੀਆ ਨਹੀਂ ਹੋਇਆ, ਔਰ ਅਖੀਰਲੇ ਸਮੇਂ ਦੇ ਵਿੱਚ ਉਸ ਗੱਲ ਦਾ ਉਹਨਾਂ ਨੂੰ ਜਿਹੜਾ ਜੀ ਖਮਿਆਜ਼ਾ ਵੀ ਭੁਗਤਣਾ ਪਿਆ। ਪਰ ਅੱਜ ਮੈਂ ਉਹਨਾਂ ਦੇ ਜੱਦੀ ਪਿੰਡ ਬਾਦਲ ਦੇ ਵਿੱਚ ਪਹੁੰਚਿਆ। ਉਹਨਾਂ ਦੀ ਅੰਤਿਮ ਅਰਦਾਸ ਪਿਛਲੇ ਮਹੀਨੇ 25 ਤਾਰੀਖ ਨੂੰ 25 ਅਪ੍ਰੈਲ ਨੂੰ ਉਹਨਾਂ ਦਾ ਜਿਹੜਾ ਜੀ ਸਰੀਰਕ ਤੌਰ 'ਤੇ ਇਸ ਦੁਨੀਆ ਤੋਂ ਜਾਣਾ ਹੋਇਆ। ਅੱਜ ਅੰਤਿਮ ਅਰਦਾਸ ਆ। ਮੈਂ ਅੰਤਿਮ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਆਇਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੇ ਆਪਾਂ ਐਜ ਇਨਸਾਨੀਅਤ ਦੇਖੀਏ, 5 ਵਾਰ ਮੁੱਖ ਮੰਤਰੀ ਬਣਿਆ ਪੰਜਾਬ ਦੇ, 5 ਵਾਰ ਕਿਸੇ ਪਿੰਡ ਦਾ ਸਰਪੰਚ ਬਣਨਾ ਔਖਾ ਹੈ ਜੀ। ਅਤੇ ਕੁਛ ਤਾਂ ਉਹਨਾਂ ਦੇ ਗੁਣ ਸੀਗੇ ਕਿ ਇੰਨਾ ਲੰਮਾ ਸਫ਼ਰ ਉਹਨਾਂ ਨੇ ਤੈਅ ਕੀਤਾ, ਔਰ ਇਸ ਸਫ਼ਰ ਦੇ ਦਰਮਿਆਨ ਉਹਨਾਂ ਦੇ ਸੁਭਾਅ ਦੀਆਂ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਆ ਕਿ ਸਹਿਜਤਾ 'ਚ ਰਹਿਣਾ, ਹਰੇਕ ਦੀ ਗੱਲ ਸੁਣਨੀ, ਔਰ ਹਰੇਕ ਨੂੰ ਗਲੇ ਲਾਉਣਾ, ਜਾਂ ਵੱਡੇ ਤੋਂ ਵੱਡੇ ਮਸਲੇ ਨੂੰ ਕੋਈ ਬੰਦਾ ਸਾਹਮਣੇ ਭਰਿਆ ਪੀਤਾ ਆ ਰਿਹਾ, ਉਹਦਾ ਵੱਡਾ ਮਸਲਾ ਉਹਨੂੰ ਬਿਠਾ ਕੇ ਉਹਦੀ ਪਿੱਠ 'ਤੇ ਹੱਥ ਫੇਰ ਦੇਣਾ ਜਾਂ ਉਹਦੇ ਸਿਰ 'ਤੇ ਹੱਥ ਰੱਖ ਦੇਣਾ, ਤਾਂ ਬੰਦਾ ਸ਼ਾਂਤ ਹੋ ਜਾਂਦਾ ਸੀ। ਇਹ ਵੱਡੇ ਗੁਣ ਸੀ ਬਾਦਲ ਸਾਹਿਬ ਉਹਨਾਂ ਦੇ ਵਿੱਚ। ਔਰ ਜਿਹੜੇ ਨਵੇਂ ਪੋਲੀਟੀਸ਼ੀਅਨ ਨੇ, ਬੇਸ਼ੱਕ ਉਹਨਾਂ ਦੇ ਆਪਣੇ ਪਰਿਵਾਰ 'ਚ ਵੀ ਹੈ, ਇਹ ਸ਼ਾਇਦ ਉਹ ਗੁਣ ਨਹੀਂ ਹੈਗੇ, ਪਰ ਸਾਨੂੰ ਇਹ ਅਡੋਪਟ ਕਰਨੇ ਚਾਹੀਦੇ ਆ। ਇਹ ਚੀਜ਼ਾਂ ਸਾਨੂੰ ਸਿੱਖਣੀਆਂ ਚਾਹੀਦੀਆਂ। ਜੇ ਅਸੀਂ ਰਾਜਨੀਤੀ ਦੇ ਵਿੱਚ ਸਹਿਜਤਾ, ਠੰਡੇ ਸੁਭਾਅ ਵਾਲੀ ਗੱਲ, ਹਰੇਕ ਦੀ ਗੱਲ ਸੁਣਨੀ, ਹਰੇਕ ਨੂੰ ਨਾਲ ਲੈ ਕੇ ਚੱਲਣਾ, ਇਹ ਗੁਣ ਅਡੋਪਟ ਕਰ ਲਏ ਤਾਂ ਮੇਰਾ ਖਿਆਲ ਹੈ ਕਿ ਹਰੇਕ ਬੰਦੇ ਲਈ ਬਹੁਤ ਗੋਲਡਨ ਚਾਂਸ ਨੇ। ਤੁਹਾਡੇ ਕਿੰਨਾ ਕੁ ਵਾਰ ਮਿਲੇ ਹੋ ਤੁਸੀਂ, ਜਾਂ ਨਵੇਂ ਤੁਸੀਂ ਪੋਲੀਟੀਕਲ ਲਾਈਨ ਦੇ ਵਿੱਚ ਆਏ ਹੋ, ਸਿਆਸਤ ਦੇ ਵਿੱਚ ਆਏ ਹੋ, ਕਿੰਨਾ ਕੁਛ ਸਿੱਖਣ ਦੀ ਹਜੇ ਲੋੜ ਸੀਗੀ ਬਾਦਲ ਸਾਹਿਬ? ਬਾਦਲ ਸਾਹਿਬ ਨਾਲ ਮੇਰੀ ਇੱਕ ਵਾਰ 2011 'ਚ ਮੇਰੀ ਮੁਲਾਕਾਤ ਹੋਈ, ਅਤੇ ਮੈਂ ਬਾਦਲ ਸਾਹਿਬ ਦੇ ਪੈਰੀਂ ਹੱਥ ਲਾਇਆ ਅਤੇ ਉਹਨਾਂ ਦਾ ਹੱਥ ਫੜ ਲਿਆ। ਮੈਂ ਕਿਹਾ ਜੀ ਕੋਈ ਐਸੀ ਗੱਲ ਦੱਸੋ, ਅਸੀਂ ਤਾਂ ਜੇ ਸ਼ੁਰੂਆਤ ਕਰ ਰਹੇ ਹਾਂ। ਮੈਂ 2012 'ਚ ਪਹਿਲੀ ਇਲੈਕਸ਼ਨ ਲੜੀ ਸੀ ML ਦੀ, ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਜਿਹੜੀ ਅੱਜ ਤੱਕ ਮੈਨੂੰ ਯਾਦ ਆ, ਔਰ ਮੈਂ ਆਪਣੇ ਦਿਲ 'ਚ ਵਸਾ ਲਈ ਗੱਲ। ਬਾਦਲ ਸਾਹਿਬ ਨੇ ਕਿਹਾ ਕਿ ਇੱਕ ਜਗ੍ਹਾ ਖੜ੍ਹਨਾ ਅਤੇ ਚੁੱਪ ਰਹਿਣਾ, ਇਹ 2 ਵੱਡੇ ਗੁਣ ਹੈ। ਅਗਰ ਤੁਸੀਂ ਇਹ ਸਿੱਖ ਲਏ ਤਾਂ ਸਮਝ ਲਓ ਤੁਸੀਂ ਸਾਰਾ ਕੁਝ ਹੀ ਪਾ ਗਏ। ਇਹ ਦੋਨਾਂ ਚੀਜ਼ਾਂ ਨੂੰ ਪਰਪੱਕ ਤਰੀਕੇ ਨਾਲ ਨਿਭਾਉਣ ਵਾਸਤੇ ਬਹੁਤ ਇੱਕ ਉਮਰ, ਸਿਆਣਪ ਔਰ ਬਹੁਤ ਪੇਸ਼ੈਂਸ ਚਾਹੀਦੀ ਹੈ ਜੀ। ਕਿਉਂਕਿ ਅੱਜ ਕੱਲ੍ਹ ਦੀ ਪੋਲੀਟਿਕਸ ਦੇ ਵੀ ਤੁਸੀਂ ਦੇਖੋਗੇ, ਪੰਜਾਬ ਦੇ ਵਿੱਚ ਬਹੁਤ ਸਾਰੇ ਲੀਡਰ ਐਸੇ ਨੇ ਜਿਹੜੇ ਕਿਸੇ ਦੀ ਪਰਸਨਲ ਜ਼ਿੰਦਗੀ ਉੱਤੇ ਖਾਮ-ਖਾ ਤਾਂ ਘੇਰ ਕੇ ਉਹ ਗੱਲ ਨੂੰ ਬਨਾਵਟੀਪਨ ਦੇ ਕੇ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਚੰਗੇ ਲੀਡਰ ਦੇ ਗੁਣ ਨਹੀਂ ਹੈਗੇ। ਨੈਪੋਲੀਅਨ ਸਾਹਿਬ ਕੀ ਕਹਿੰਦੇ ਆ ਕਿ ਅਗਰ ਤੁਸੀਂ ਰਾਜਨੀਤੀ ਦੇ ਵਿੱਚ ਕਿਸੇ ਮੰਜ਼ਿਲ 'ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਘੱਟੋ ਘੱਟ 20 ਸਾਲ ਆਪਣਾ ਸਮਾਂ ਰੱਖ ਕੇ ਚੱਲੋ ਕਿ ਮੈਂ 20 ਸਾਲ ਮਿਹਨਤ ਕਰੂੰਗਾ ਔਰ ਮੈਂ ਉਸ ਮੰਜ਼ਿਲ 'ਤੇ ਪਹੁੰਚਣਾ। ਅੱਜ ਕੱਲ੍ਹ ਤਾਂ ਸ਼ਾਰਟਕੱਟ ਹੈ ਜੀ। ਜਿਹੜੇ ਲੀਡਰ ਆਉਂਦੇ ਆ ਪਾਰਟੀ 'ਚ, ਲੀਡਰ ਕੀ ਟਿਕਟ ਵਾਸਤੇ, ਜੇ ਉਹਨੂੰ ਟਿਕਟ ਮਿਲ ਗਈ ਠੀਕ ਆ, ਨਹੀਂ ਮਿਲੀ ਚੱਲ ਦੂਜੀ ਪਾਰਟੀ 'ਚ, ਉੱਥੇ ਨਹੀਂ ਮਿਲੀ ਚੱਲ ਤੀਜੀ ਪਾਰਟੀ ਨੇ, ਉੱਥੇ ਨਹੀਂ ਮਿਲੀ ਚੱਲ ਅਗਲੀ ਪਾਰਟੀ 'ਚ। ਇਹ ਸ਼ਾਰਟਕੱਟ ਰਾਜਨੀਤੀ ਕਰਨ ਵਾਲੇ ਜਿਹੜੇ ਲੀਡਰ ਨੇ ਨਾ, ਉਹਨਾਂ ਦੀ ਪੰਜਾਬ 'ਚ ਕੀ ਦੁਨੀਆ 'ਚ ਵੀ ਕਿਤੇ ਵੀ ਸਪੇਸ ਹੈ ਨਹੀਂ। ਪਰ ਜਦੋਂ ਤੁਸੀਂ ਸਹਿਜਤਾ ਨਾਲ ਦੇਖੋ, ਜਿੱਤਾਂ ਹਾਰਾਂ ਬਣੀਆਂ ਹੋਈਆਂ, ਜੇ ਤੁਸੀਂ ਜਿੱਤਦੇ ਹੋ ਤਾਂ ਤੁਸੀਂ ਹਾਰਦੇ ਵੀ ਹੋ, ਜੇ ਹਾਰਦੇ ਹੋ ਤਾਂ ਜਿੱਤਦੇ ਵੀ ਹੋ। ਜਦੋਂ ਤੁਸੀਂ ਇਹ ਗੁਣ ਲੈ ਕੇ ਚੱਲੋਗੇ ਔਰ ਲੰਮਾ ਸਮਾਂ ਤੁਸੀਂ ਸੋਚ ਕੇ ਚੱਲੋਗੇ, ਲੰਮਾ ਸਮਾਂ ਸੋਚਣ ਵਾਲਾ ਬੰਦਾ ਜਿਹੜਾ ਹੁੰਦਾ, ਜਿਹਨੂੰ ਇਹ ਪਤਾ ਕਿ ਮੈਂ ਆਪਣੇ ਪਰਿਵਾਰ ਨੂੰ ਲੰਮਾ ਸਮਾਂ ਜਿਹੜੀ ਆ ਕਮਾਂਡ ਦੇਣੀ ਹੈ, ਮੈਂ ਲੰਮਾ ਸਮਾਂ ਪਰਿਵਾਰ ਨੂੰ ਅੱਗੇ ਵਧਾਉਣਾ, ਫਿਰ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਬੜੀ ਸਹਿਜਤਾ ਨਾਲ, ਬੜੇ ਠੰਡੇ ਸੁਭਾਅ ਨਾਲ ਬੋਲਣ ਲੱਗਿਆ 100 ਵਾਰੀ ਸੋਚ ਕੇ ਬੋਲਦਾ ਕਿ ਮੈਨੂੰ ਇਹਨਾਂ ਦਾ ਸਾਥ ਚਾਹੀਦਾ, ਮੈਂ ਕਿਹੋ ਜਿਹਾ ਲਫ਼ਜ਼ ਨਾ ਬੋਲਾਂ ਜਿਹੜਾ ਕਿਸੇ ਨੂੰ ਬੁਰਾ ਲੱਗੇ। ਇਹ ਜਿਹੜੇ ਗੁਣ ਨੇ ਇਹ ਹੋਣੇ ਬਹੁਤ ਜ਼ਰੂਰੀ ਨੇ ਜੀ। ਤੁਸੀਂ ਕਿਹਾ ਕਿ ਸ਼ਾਰਟਕੱਟ ਤਰੀਕੇ ਨਾਲ ਜਿਹੜੇ ਲੀਡਰ ਬਣਦੇ ਨੇ ਉਹ ਬਹੁਤਾ ਲੰਮਾ ਸਮਾਂ ਨਹੀਂ ਟਿਕਦੇ। ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਿਆਸਤ ਦੇ ਵਿੱਚ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਨੂੰ ਆਏ ਨੂੰ। ਜੀ ਬਿਲਕੁਲ।
ਜਿਵੇਂ ਜਿਵੇਂ ਇਹ ਐਸਾ ਇੱਕ ਕਸਵੱਟੀ ਹੈ ਜੀ ਰਾਜਨੀਤਿਕ, ਐਸੀ ਛਾਨਣੀ ਕਿ ਜਿਵੇਂ ਜਿਵੇਂ ਬੰਦਾ 'ਚ ਵਿਚਰਦਾ ਨਾ ਉਵੇਂ ਉਹਦੀ ਕਲਾਸ ਪਤਾ ਲੱਗਦੀ ਹੈ ਕਿ ਬੰਦੇ ਦੀ ਮੈਂਟੈਲਿਟੀ ਕੀ ਹੈ, ਬੰਦਾ ਸੋਚਦਾ ਕੀ ਹੈ, ਬੰਦੇ ਦਾ ਤੌਰ ਤਰੀਕਾ ਕੀ ਹੈ, ਬੰਦਾ ਕੰਮ ਕਿਵੇਂ ਕਰਦਾ, ਬੰਦਾ ਫੋਨ ਤੇ ਗੱਲ ਕਿਵੇਂ ਕਰਦਾ, ਬੰਦਾ ਲੋਕਾਂ ਨਾਲ ਗੱਲ ਕਿਵੇਂ ਕਰਦਾ, ਬੰਦੇ ਦੀ ਬਾਡੀ ਲੈਂਗੁਏਜ ਕੀ ਹੈ, ਬੰਦਾ ਆਪਣੇ ਨਾਲ ਦੇ ਸਾਥੀਆਂ ਨਾਲ ਕਿਵੇਂ ਦੀ ਗੱਲ ਕਰਦਾ, ਬੰਦਾ ਲੋਕਾਂ ਪ੍ਰਤੀ ਕਿੰਨਾ ਕੁ ਸੁਹਿਰਦਾ। ਠੀਕ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੌਲੀ ਹੌਲੀ ਮਨੀਟਰ ਹੁੰਦੀਆਂ ਨੇ। ਜਿਵੇਂ ਜਿਵੇਂ ਉਹ ਬੰਦਾ ਅੱਗੇ ਵੱਧਦਾ ਸਫ਼ਰ ਕਰਦਾ ਤਾਂ ਸਮਝ ਲਓ ਕਿ ਉਹਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ। ਔਰ ਹਰੇਕ ਬੰਦਾ, ਜਿਹੜਾ ਬੰਦਾ ਕੰਮ ਕਰਨ ਵਾਲਾ ਜੀ, ਉਹ ਬੰਦਾ ਗਲਤੀ ਵੀ ਕਰਦਾ। ਇਹ ਜਿਹੜਾ ਬੰਦਾ ਗਲਤੀ ਕਰਦਾ ਉਹ ਸਿੱਖਦਾ ਵੀ ਜ਼ਰੂਰ ਹੈ। ਜਿਹੜਾ ਬੰਦਾ ਗਲਤੀ ਕਰਕੇ ਸਿੱਖਦਾ ਫਿਰ ਉਮਰ ਭਰ ਉਹ ਗਲਤੀ ਨਹੀਂ ਕਰਦਾ। ਪਰ ਕਈ ਲੋਕ ਐਸੇ ਨੇ ਜਿਹੜਾ ਗਲਤੀ ਬਾਰ-ਬਾਰ ਕਰਦੇ ਆ ਜਾਂ ਬਾਰ-ਬਾਰ ਉਸੇ ਬਣ ਕੇ ਰਹਿ ਜਾਂਦੇ। ਇਹ ਬੜੀ ਚੰਗੀ ਗੱਲ ਨਹੀਂ ਰਾਜਨੀਤੀ ਵਾਸਤੇ। ਰਾਜਨੀਤੀ ਦੇ ਵਿੱਚ ਪੋਜ਼ਿਟਿਵ ਸੋਚ ਵਾਲਾ ਬੰਦਾ, ਪੋਜ਼ਿਟਿਵ ਸੋਚ ਠਰਮੇ ਵਾਲਾ ਬੰਦਾ ਕਮਿਟ ਤਾਂ ਨੰਬਰ 1 ਸੂਬਾ ਬਣਾ ਦੇਣ। ਇਹੋ ਜਿਹੇ ਗੁਣ ਜਿਹੜੇ ਆ, ਅਗਰ ਮੈਂ ਆਪਣੀ ਗੱਲ ਕਰਾਂ, ਆਪਣੇ ਪਾਰਟੀ ਦੀ ਗੱਲ ਕਰਾਂ, ਤਾਂ ਇਸ ਵਕਤ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੋਰਾਂ ਕੋਲ ਇਹ ਗੁਣ ਬਹੁਤ ਪਰਮਾਤਮਾ ਦੀ ਕਿਰਪਾ ਹੈ। ਮਿੱਟੀ ਦੀ ਖੁਸ਼ਬੂ ਦੇ ਵਿੱਚੋਂ ਨਿਕਲੇ, ਉਹਨਾਂ ਨੂੰ ਹਰ ਚੀਜ਼ ਦਾ ਪਤਾ, ਹਰ ਇੱਕ ਦੀ ਨਬਜ਼ ਪਤਾ। ਔਰ ਲੰਮਾ ਸਮਾਂ ਉਹਨਾਂ ਨੇ ਜਿਹੜਾ ਕਲਾ ਦੇ ਵਿੱਚ ਰਹਿ ਕੇ ਵੀ ਕਟਾਸ਼ਕ ਕੀਤੇ ਨੇ। ਪਰ ਜਦੋਂ ਹੁਣ ਉਹਨਾਂ ਨੂੰ ਮੌਕਾ ਮਿਲਿਆ ਤਾਂ ਇੱਕ ਇੱਕ ਚੀਜ਼ ਨੂੰ ਮਹਿਸੂਸ ਕਰ ਰਹੇ ਆ, ਇੱਕ ਇੱਕ ਚੀਜ਼ ਦਾ ਅਹਿਸਾਸ ਕਰਕੇ ਅੱਗੇ ਵਧ ਰਹੇ ਆ। ਤਾਂ ਜੇ ਮੈਂ ਐਜ ਏ ਚੀਫ ਮਿਨਿਸਟਰ ਗੱਲ ਕਰਾਂ ਨਵਿਆਂ ਦੇ ਵਿੱਚੋਂ, ਤਾਂ ਮੇਰਾ ਖਿਆਲ ਹੈ ਭਗਵੰਤ ਮਾਨ ਸਾਹਿਬ ਹੋਰੀ ਹੀ ਇਜ਼ ਦਾ ਬੈਸਟ। ਉਹਨਾਂ ਤੋਂ ਬਿਹਤਰ ਹਾਲੇ ਤੱਕ ਮੈਨੂੰ ਕੋਈ ਲੱਗਿਆ ਨਹੀਂ। ਜੇ ਪੁਰਾਣਿਆਂ 'ਚੋਂ ਗੱਲ ਕਰੀਏ ਤਾਂ ਬਾਦਲ ਸਾਹਿਬ ਦਾ ਕਿਰਦਾਰ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਉਦਾਹਰਨ ਹੈ ਜੀ। ਪਿਛਲੇ ਦਿਨੀ ਕਾਫੀ ਚਰਚਾਵਾਂ ਰਹੀਆਂ ਨੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ, NSA ਲੱਗ ਗਿਆ ਪੰਜਾਬ ਦੇ ਨੌਜਵਾਨਾਂ ਦੇ ਉੱਪਰ, ਡਿਬਰੂਗੜ੍ਹ ਜੇਲ੍ਹ ਤੱਕ ਭੇਜ ਦਿੱਤੇ ਗਏ ਪੰਜਾਬ ਦੇ ਨੌਜਵਾਨ। ਅਜਿਹੀਆਂ ਜਿਹੜੀਆਂ ਕਿ ਸਵਾਲ ਉੱਠਦੇ ਰਹੇ ਨੇ ਤੁਹਾਡੀ ਪਾਰਟੀ ਦੇ ਉੱਪਰ। ਪੰਜਾਬ ਦੇ ਵਿੱਚ ਬੜਾ ਕੁਝ ਪਲਾਨਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਦੇ ਲੋਕ ਪੀਸਫੁਲ ਲਾਈਫ ਚਾਹੁੰਦੇ ਆ। ਪੰਜਾਬ ਦੇ ਲੋਕ ਆਪਣੀ ਇਸ ਜ਼ਰਖੇਜ਼ ਮਿੱਟੀ 'ਚ ਪੈਦਾ ਕਿ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਜਾ ਕੇ ਆਪਣੀ ਜਿਹੜੀ ਹੈ ਕਾਮਯਾਬੀ ਦੇ ਝੰਡੇ ਗੱਡੇ ਨੇ ਜੀ। ਪਰ ਜਦੋਂ ਆਪਾਂ ਪੰਜਾਬ ਦੇ ਵਿੱਚ ਆ ਕੇ ਪੈਸੀਫਿਕ ਕਿਸੇ ਚੀਜ਼ ਨੂੰ ਆਪਾਂ ਟਾਰਗੇਟ ਕਰਕੇ ਜਾਂ ਕਿਸੇ ਵੀ ਪੈਸੀਫਿਕ ਵਿਅਕਤੀਆਂ ਨੂੰ ਟਾਰਗੇਟ ਕਰਕੇ ਜਦੋਂ ਆਪਾਂ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਹਰੇਕ ਨੂੰ ਸਮਝ ਆ ਜਾਂਦੀ ਵੀ ਕੌਣ ਬੰਦਾ ਕਿਉਂ ਕਰ ਰਿਹਾ ਜੀ। ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ, ਲੋਕਾਂ ਨੇ ਵੋਟਾਂ ਪਾਈਆਂ ਨੇ ਕਿ ਲੋਕਾਂ ਦੇ ਘਰਾਂ 'ਚ ਪੀਣ ਵਾਲਾ ਪਾਣੀ ਆਵੇ, ਲੋਕਾਂ ਨੇ ਵੋਟਾਂ ਪਾਈਆਂ ਕਿ ਉਹਨਾਂ ਦੇ ਬੱਚੇ ਪੜ੍ਹਨ, ਲੋਕਾਂ ਨੇ ਵੋਟਾਂ ਪਾਈਆਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਹੂਲਤ ਮਿਲੇ। ਲੋਕਾਂ ਨੇ ਵੋਟਾਂ ਜਿਹੜੀਆਂ ਨੇ ਅਖਬਾਰ ਦੀਆਂ ਸੁਰਖੀਆਂ ਪੜ੍ਹਨ ਨੂੰ ਨਹੀਂ ਪਾਈਆਂ। ਲੋਕਾਂ ਨੇ ਵੋਟਾਂ ਇਸ ਕਰਕੇ ਨਹੀਂ ਪਾਈਆਂ ਕਿ ਕੋਈ ਬੰਦਾ ਅਚਾਨਕ ਆਵੇ ਤੇ ਅਚਾਨਕ ਆ ਕੇ ਇੱਕਦਮ ਹੋਰ ਕੋਈ ਗੱਲ ਕਰਨ ਲੱਗ ਜੇ। ਸਾਰਾ ਪੰਜਾਬ ਜਾਣਦਾ ਇਸ ਗੱਲ ਨੂੰ। ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ, ਪੰਜਾਬ ਦੇ ਲੋਕਾਂ ਦਾ ਮਾਈਂਡ ਡਿਵਰਟ ਕਰਨ ਵਾਸਤੇ ਕੋਈ ਵੀ ਬੰਦਾ ਅਗਰ ਇਸ ਕਿਸਮ ਦਾ ਕੋਈ ਵੀ ਹੋਵੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਜਿਹੜਾ ਉਹ ਪੰਜਾਬ ਦੇ ਹਿੱਤ 'ਚ ਨਹੀਂ ਹੈਗੀ ਗੱਲ। ਪੰਜਾਬ ਦੇ ਹਿੱਤ 'ਚ ਕੀ ਹੈ? ਪੰਜਾਬ ਦੇ ਹਿੱਤ 'ਚ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੋ, ਪੰਜਾਬ ਦੇ ਗਰੀਬਾਂ ਦੀ ਗੱਲ ਕਰੋ, ਪੰਜਾਬ ਦੇ ਵਪਾਰੀਆਂ ਦੀ ਗੱਲ ਕਰੋ, ਪੰਜਾਬ ਦਾ ਨੌਜਵਾਨ ਜਿਹੜਾ ਆਈਲੈਟਸ ਕਰਕੇ ਬਾਹਰਲੇ ਮੁਲਕਾਂ ਵਾਲੇ ਪਾਸੇ ਜਾ ਰਿਹਾ ਉਹਦੀ ਗੱਲ ਕਰੋ। ਪੰਜਾਬ ਦੇ ਬੜੇ ਗੰਭੀਰ ਇਸ਼ੂ ਨੇ। ਪੰਜਾਬ ਅੱਜ ਕਰਜ਼ਾਈ ਹੋਇਆ ਬੈਠਾ। ਪੰਜਾਬ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਸੈਂਟਰ ਗਵਰਨਮੈਂਟ ਨਾਲ ਸਾਨੂੰ ਟੱਕਰ ਲੈ ਕੇ ਸਾਨੂੰ ਹੱਲ ਕਰਨ ਦੀ ਜ਼ਰੂਰਤ ਹੈ ਜੀ। ਉਹ ਇਸ਼ੂ 'ਤੇ ਕੌਣ ਗੱਲ ਕਰੇਗਾ ਜੀ? ਕੱਲਾ ਆਪਾਂ ਇੱਕ ਚੀਜ਼ 'ਤੇ ਪੈਸੀਫਿਕ ਜਾ ਕੇ ਆਪਾਂ ਚੋਣਾਂ ਤੋਂ ਪਹਿਲਾਂ ਅਸੀਂ ਮੈਨੀਫੈਸਟੋ 'ਚ ਗਰੰਟੀਆਂ ਦਿੰਦੇ ਰਹੇ ਹਾਂ। ਉਹ ਗਰੰਟੀਆਂ 'ਤੇ ਪੂਰਾ ਉਤਰਨਾ ਸਾਡਾ ਫਰਜ਼ ਬਣਦਾ ਜੀ। ਕਿੰਨੀਆਂ ਗਰੰਟੀਆਂ ਪੂਰੀਆਂ ਹੋਈਆਂ? ਤੁਸੀਂ ਕਿਹਾ ਕਿ ਕਿੰਨੀਆਂ ਗਰੰਟੀਆਂ ਪੂਰੀਆਂ ਹੋਈਆਂ ਨੇ? 1000 ਰੁਪਇਆ ਭੱਤਾ ਦੇਣ ਦੀ ਗੱਲ ਕਰੀ ਕਿ ਅਸੀਂ ਬੀਬੀਆਂ ਨੂੰ ਦੇਵਾਂਗੇ। 1 ਸਾਲ ਦਾ ਸਮਾਂ ਹੋ ਚੁੱਕਿਆ ਸਰਕਾਰ ਬਣੀ ਨੂੰ, ਪਰ 1000 ਰੁਪਇਆ ਹਲੇ ਤੱਕ ਇੱਕ ਵੀ ਬੀਬੀ ਦੇ ਖਾਤੇ 'ਚ ਨਹੀਂ ਆਇਆ। ਮੇਰੀ ਗੱਲ ਸੁਣੋ ਜੀ, ਤੁਸੀਂ 1000 ਰੁਪਏ ਦੀ ਗੱਲ ਕਰਦੇ ਹੋ। ਜੇ ਆਪਾਂ ਅਕਾਲੀ ਦਲ ਸਰਕਾਰ, BJP ਸਰਕਾਰ ਦੀ ਗੱਲ ਕਰ ਲਈਏ, ਵੱਡੀਆਂ ਗੱਲਾਂ ਕੀਤੀਆਂ ਗਈਆਂ ਜੀ, ਉਹਦੇ ਵਿੱਚੋਂ ਕੁਛ ਨਹੀਂ ਪੱਲੇ ਪਿਆ। ਲੋਕਾਂ ਨੇ ਹਰਾ ਕੇ ਉਹ ਮਾਰ ਸਾਈ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੱਡੀਆਂ ਗੱਲਾਂ ਕੀਤੀਆਂ ਤਾਂ ਲੋਕਾਂ ਨੇ ਸਾਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਤਾ। ਹੁਣ ਆਮ ਆਦਮੀ ਪਾਰਟੀ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ, ਜੇ ਅਸੀਂ ਉਹ ਗਰੰਟੀਆਂ ਪੂਰੀਆਂ ਨਹੀਂ ਕਰਦੇ ਤਾਂ ਸਾਡੇ ਲਈ ਵੀ ਮਾੜੀ ਗੱਲ ਹੈ ਜੀ। ਪਰ ਆਮ ਆਦਮੀ ਪਾਰਟੀ ਇੱਕ ਗਰੰਟੀ, ਭਗਵੰਤ ਮਾਨ ਸਾਹਿਬ, ਅਰਵਿੰਦ ਕੇਜਰੀਵਾਲ ਸਾਹਿਬ, ਅਸੀਂ ਸਾਰਿਆਂ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ, ਔਰ ਪੰਜਾਬ ਨੂੰ ਆਪਣੇ ਪੈਰਾਂ 'ਤੇ ਖੜਾ ਕਰਾਂਗੇ। ਔਰ ਅਸੀਂ ਦੱਸਾਂਗੇ ਕਿ ਜੇ ਤੁਸੀਂ ਪੰਜਾਬ ਨੂੰ ਸੰਜੀਦਾ ਤਰੀਕੇ ਨਾਲ ਲੈਂਦੇ ਹੋ, ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋ, ਤਾਂ ਇਹ ਮਸਲੇ ਹੱਲ ਵੀ ਹੋ ਸਕਦੇ ਆ। ਔਰ ਪੰਜਾਬ ਜਿਹੜੀ ਜੇ ਕਰਜ਼ਾਈ ਸਟੇਟ ਹੈ, ਇਹ ਸਟੇਟ ਸਰਪਲਸ ਵੀ ਹੋ ਸਕਦੀ ਹੈ। ਠੀਕ ਹੈ ਨਾ? ਪੰਜਾਬ ਦੇ ਲੋਕਾਂ ਨੂੰ ਬਿਜਲੀ ਵੀ ਮੁਫਤ ਮਿਲ ਸਕਦੀ ਹੈ, ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਮੁਫਤ ਮਿਲ ਰਹੀ ਹੈ, ਪੰਜਾਬ ਦੀ ਅੱਛੀ ਟਰਾਂਸਪੋਰਟ ਸਿਸਟਮ ਹੋ ਸਕਦਾ, ਪੰਜਾਬ ਦੀ ਐਜੂਕੇਸ਼ਨ ਅੱਛੀ ਹੋ ਸਕਦੀ ਹੈ, ਪੰਜਾਬ ਦਾ ਹੈਲਥ ਸਿਸਟਮ ਅੱਛਾ ਹੋ ਸਕਦਾ। ਇਹ ਸਾਰਾ ਕੁਝ ਕਰ ਰਹੇ ਹਾਂ ਜੀ। ਉਹ ਗਰੰਟੀਆਂ ਜਿਹੜੀ ਕੱਲਾ ਆਪਾਂ ਹੁਣ ਤੁਸੀਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਕਿ 1000 ਰੁਪਏ ਦੀ ਗੱਲ ਉਹ ਵੀ ਹੋ ਜਾਣੀ ਪੂਰੀ। ਜਦੋਂ 1000 ਰੁਪਏ ਵਾਲੀ ਗੱਲ ਪੂਰੀ ਫਿਰ ਹੋਰ ਅੱਗੇ ਹੋਰ ਗੱਲ ਤੋਰ ਲੈਣੀ ਕੋਈ। ਉਹ ਇੱਕ ਗੱਲ ਸਾਨੂੰ ਯਾਦ ਹੈ, ਅਸੀਂ ਤਾਂ ਕੰਨ 'ਤੇ ਲਿਖ ਕੇ ਲਾਏ ਹੋਏ ਨੇ ਕਿਹੜੇ ਗਰੰਟੀਆਂ ਨੇ ਜੀ।
ਉਹ ਪੂਰੀਆਂ ਕਰਾਂਗੇ ਉਹਦੇ ਲਈ ਸਮਾਂ ਚਾਹੀਦਾ। ਜਿਹੜੀ ਵੋਟਾਂ 5 ਸਾਲ ਲਈ ਪਈਆਂ ਨੇ ਸਰ, ਵੋਟਾਂ ਕੋਈ 6 ਮਹੀਨੇ ਸਾਲ ਲਈ ਨਹੀਂ ਪਈਆਂ, ਵੋਟਾਂ 5 ਸਾਲ ਲਈ ਪਈਆਂ ਨੇ। ਲੋਕਾਂ ਨੇ ਸਰਕਾਰ 5 ਸਾਲ ਲਈ ਚੁਣੀ ਹੈ। ਤਾਂ ਜਦੋਂ 5 ਸਾਲ ਹੋ ਗਏ ਔਰ 5 ਸਾਲਾਂ ਬਾਅਦ ਉਹ ਕਮੀਆਂ ਜਿਹੜੀਆਂ ਨਹੀਂ ਪੂਰੀਆਂ ਹੋਈਆਂ ਆਪਾਂ ਉੱਤੇ ਵਿਚਾਰ ਕਰਦੇ, ਚਰਚਾ ਕਰਦੇ ਚੰਗੇ ਲੱਗਦੇ ਆ। ਪਰ ਹਲੇ ਸਮਾਂ ਪਿਆ 4 ਸਾਲ ਬਹੁਤ ਲੰਮਾ ਸਮਾਂ। 4 ਸਾਲਾਂ ਦੇ ਵਿੱਚ 1 ਸਾਲ ਦੇ ਵਿੱਚ ਅਗਰ ਸਾਡੇ ਮੁੱਖ ਮੰਤਰੀ, ਕ੍ਰਾਂਤੀਕਾਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ 29,000 ਤੋਂ ਵੱਧ ਨੌਕਰੀਆਂ ਦੇ ਸਕਦੇ ਆ, ਠੀਕ ਹੈ ਜੀ, ਇਹ ਵੱਡੀ ਗੱਲ ਹੈ। ਅਗਰ 80% ਪੰਜਾਬ ਨੂੰ ਬਿਜਲੀ ਫ੍ਰੀ ਦੇ ਸਕਦੇ, ਇਹ ਵੱਡੀ ਗੱਲ ਹੈ। ਇਹ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਨੂੰ 15 ਤੋਂ 20 ਦਿਨਾਂ ਦੇ ਵਿੱਚ ਉਹਦੀ ਫਸਲ ਦੀ ਖਰਾਬੇ ਦਾ ਮੁਆਵਜ਼ਾ ਮਿਲ ਗਿਆ, ਇਹ ਵੱਡੀ ਗੱਲ ਹੈ ਜੀ। ਔਰ ਪੰਜਾਬ ਦੇ ਵਿੱਚ ਐਮਬੀਨੈਸ ਸਕੂਲ ਬਣਨੇ ਸ਼ੁਰੂ ਹੋ ਗਏ ਆ ਔਰ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਬਣਨੇ ਸ਼ੁਰੂ ਹੋ ਗਏ ਜਿਹੜੇ ਅੱਜ ਤੱਕ ਨਹੀਂ ਬਣੇ ਸੀ। ਮੈਂ ਇੱਕ ਸਵਾਲ ਕਰਨਾ ਚਾਹੁੰਦਾ ਪੁਰਾਣੀਆਂ ਪਾਰਟੀਆਂ ਨੂੰ। ਅੱਜ ਤੁਸੀਂ ਜਿਹੜੇ ਮਰਜ਼ੀ ਪਿੰਡ ਚਲੇ ਜਾਓ, ਜਿਹੜੇ ਮਰਜ਼ੀ ਸ਼ਹਿਰ ਚਲੇ ਜਾਓ, ਉਹਨੂੰ ਪੁੱਛੋ ਤੁਹਾਡੀਆਂ ਮੰਗਾਂ ਕੀ ਨੇ? ਸੀਵਰੇਜ ਮੰਗਾਂ ਕੀ ਨੇ? ਗਲੀਆਂ ਮੰਗਾਂ ਕੀ ਨੇ? ਧਰਮਸ਼ਾਲਾ ਮੰਗ ਕੀ ਹੈ ਜੀ? ਸਾਡਾ ਆਹ ਕੰਮ, ਜਿਹੜੀਆਂ ਮੁੱਢਲੀਆਂ ਸਹੂਲਤਾਂ ਪੂਰੀਆਂ ਨਹੀਂ ਕਰ ਸਕੀਆਂ, ਉਹ ਕੈਸੀਆਂ ਪਾਰਟੀਆਂ ਹੋਣਗੀਆਂ ਜੀ? ਤੁਸੀਂ ਮੁਹੱਲਾ ਕਲੀਨਿਕਾਂ ਦੀ ਗੱਲ ਕਰੀ ਆ, ਮੇਰਾ ਪਿੰਡ ਢਿੱਲਵਾਂ ਪੈ ਜਾਂਦਾ, ਉੱਥੇ 26 ਬੈੱਡਾਂ ਦਾ ਹਸਪੀਟਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਦਿੱਤਾ ਗਿਆ ਸੀ, ਪਰ ਉਸ ਦੇ ਉੱਪਰ ਵੀ ਭਗਵੰਤ ਸਿੰਘ ਮਾਨ ਹੋਰਾਂ ਦੀ ਫੋਟੋ ਲੱਗ ਗਈ ਆ। ਮੁਹੱਲਾ ਕਲੀਨਿਕ ਬਣਾ ਦਿੱਤਾ 26 ਬੈੱਡਾਂ ਦੇ ਹਸਪੀਟਲ। ਬਿਲਕੁਲ ਬਣੂਗਾ ਜੀ, ਜਿਹੜੇ ਬਾਕੀ ਰਹਿ ਗਏ ਉਹ ਵੀ ਬਣਾਵਾਂਗੇ ਜੀ। ਬਾਦਲ ਸਾਹਿਬ ਨੇ ਘਰੋਂ ਥੋੜਾ ਪੈਸਾ ਲਾਇਆ ਜੀ, ਲੋਕਾਂ ਦਾ ਪੈਸਾ ਸੀ। ਜਿਹੜਾ ਅਸੀਂ ਲਾ ਰਹੇ ਹਾਂ ਉਹ ਸਾਡਾ ਪੈਸਾ ਥੋੜਾ, ਲੋਕਾਂ ਦਾ ਪੈਸਾ ਜੀ। ਇਹੀ ਤਾਂ ਸਾਨੂੰ ਜ਼ਿੰਮੇਵਾਰੀ ਮਿਲੇ, ਜਿਹੜੇ ਬੰਦ ਪਏ ਹਸਪੀਟਲ ਉਹਨਾਂ ਨੂੰ ਚਲਾਇਆ ਜਾਵੇ, ਉੱਥੇ ਇਲਾਜ ਹੋਵੇ। ਹਸਪੀਟਲ ਪਹਿਲਾਂ ਹੀ ਚੱਲਦਾ ਸੀ, ਉਸ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਹਸਪੀਟਲ ਤੋਂ। ਉਹ ਤਾਂ ਸਰਕਾਰ ਦੀ ਪਾਲਿਸੀ ਹੁੰਦੀ ਹੈ ਜੀ। ਉਹ ਮੰਨ ਲਓ ਹੁਣ ਸੁਵਿਧਾ ਕੇਂਦਰ ਨੇ ਜੀ, ਸੁਵਿਧਾ ਕੇਂਦਰਾਂ 'ਚ ਮੱਝਾਂ ਦੇ ਪਾਥੀਆਂ ਪਈਆਂ ਨੇ ਜੀ, ਠੀਕ ਹੈ ਨਾ ਜੀ। ਉੱਥੇ ਮੱਝਾਂ ਬੰਨ੍ਹਦੇ ਨੇ ਲੋਕ, ਉੱਥੇ ਜਿਹੜੇ ਨੇ ਲੋਕ ਤਾਸ਼ ਖੇਡਦੇ ਨੇ ਬਹਿ ਕੇ ਜੀ। ਇਹ ਸੁਵਿਧਾ ਕੇਂਦਰ ਕਿਸ ਕੰਮ ਲਈ ਥੋੜਾ ਬਣੇ ਸੀ ਜੀ। ਸੁਵਿਧਾ ਕੇਂਦਰ ਲੋਕਾਂ ਦਾ ਪੈਸਾ ਜੀ, ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਪੈਸਾ ਥੋੜਾ, ਇਹ ਲੋਕਾਂ ਦਾ ਪੈਸਾ, ਲੋਕਾਂ ਦੇ ਟੈਕਸ ਦਾ ਪੈਸਾ। ਉਹਨੂੰ ਯੂਜ਼ ਕਰਨਾ ਲੋਕਾਂ ਵਾਸਤੇ ਕੀ ਮਾੜੀ ਗੱਲ ਹੈ ਜੀ? ਜੇ ਉੱਥੇ ਲੋਕਾਂ ਦਾ ਇਲਾਜ ਹੋਰ ਬਿਹਤਰ ਹੋ ਰਿਹਾ, ਉਹ 'ਚ ਕੀ ਮਾੜੀ ਗੱਲ ਹੈ ਜੀ? ਜੇ ਸੁਵਿਧਾ ਕੇਂਦਰ ਬੰਦ ਪਏ ਨੂੰ ਚਲਾ ਕੇ ਉੱਥੇ ਇਲਾਜ ਕਰਨਾ ਸ਼ੁਰੂ ਕਰਤਾ, ਉਹ 'ਚ ਕੀ ਮਾੜੀ ਗੱਲ ਹੈ ਜੀ? ਸੋ ਆਪਾਂ ਨੂੰ ਪੋਜ਼ਿਟਿਵ ਸੋਚ ਲੈ ਕੇ ਚੱਲਣੀ ਚਾਹੀਦੀ ਆ। ਔਰ ਆਪਾਂ ਕੋਈ ਵੀ ਚੀਜ਼, ਮੰਨ ਲਓ ਅੱਜ ਆਮ ਆਦਮੀ ਪਾਰਟੀ ਨੇ ਕਲੀਨਿਕ ਬਣਾਤਾ, ਠੀਕ ਹੈ ਨਾ, ਜੇ ਅਗਲੇ ਆਉਣ ਵਾਲੇ ਸਾਲਾਂ 'ਚ ਕੋਈ ਹੋਰ ਸਰਕਾਰ ਇਹਨੂੰ ਹੋਰ ਬਿਹਤਰ ਕਰੇ ਤਾਂ ਕਰਨਾ ਚਾਹੀਦਾ ਜੀ, ਕਿਉਂ ਨਹੀਂ ਕਰਨਾ ਚਾਹੀਦਾ? ਜਿਹੜੇ ਪਿੰਡਾਂ ਦੇ ਵਿੱਚ ਡਾਕਟਰ ਵੀ ਹੈ ਨਹੀਂ, ਆਰਐਮਪੀ ਡਾਕਟਰ ਵੀ ਹੈ ਨਹੀਂ, ਉਸੇ ਪਿੰਡਾਂ ਦੇ ਵਿੱਚ ਮੁਹੱਲਾ ਕਲੀਨਿਕ ਬਣਾਉਣੇ ਚਾਹੀਦੇ ਆ। ਜਿਹੜੇ ਪਿੰਡਾਂ ਦੇ ਵਿੱਚ ਪਹਿਲੀ ਹਸਪੀਟਲ ਜਾਂ ਡਿਸਪੈਂਸਰੀਆਂ ਆਈਆਂ, ਉੱਥੇ ਕੀ ਲੋੜ ਆ? ਇਹ ਬਹੁਤ ਵੱਡਾ ਸਵਾਲ ਤੁਸੀਂ ਪਿਛਲੀਆਂ ਸਰਕਾਰਾਂ ਦੇ ਕਰ ਰਹੇ ਹੋ, ਮੇਰੇ ਤਾਂ ਨਹੀਂ ਕਰ ਰਹੇ। ਕਿ ਐਮਆਰਪੀ ਡਾਕਟਰ ਹੈ ਨਹੀਂ ਜੀ, ਐਮਬੀਬੀਐਸ ਡਾਕਟਰਾਂ ਦੀ ਭਰਤੀ ਹੈ ਨਹੀਂ, ਕਿੰਨੇ ਕਰਨੀ ਸੀ ਜੀ ਭਰਤੀ? ਪਿਛਲੀਆਂ ਸਰਕਾਰਾਂ ਨੇ ਕਿਉਂ ਨਹੀਂ ਕੀਤੀ ਭਰਤੀ ਜੀ? ਇਹ ਸਵਾਲ ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ, ਤਾਂ ਹੀ ਲੋਕਾਂ ਨੇ 92 ਜਿਤਾਏ ਨੇ ਜੀ। ਸਾਡੀ ਸਰਕਾਰ ਨਵੇਂ ਡਾਕਟਰਾਂ ਦੀ ਭਰਤੀ ਕਰ ਰਹੀ ਹੈ। ਡਾਕਟਰ ਬਲਵੀਰ ਸਿੰਘ ਜੀ ਜਿਹੜੇ ਹੈਲਥ ਮਿਨਿਸਟਰ ਮੇਰੇ ਗੁਆਂਢੀ ਨੇ, ਸਾਡਾ ਵਿਧਾਨ ਸਭਾ ਨਾਲ ਲੱਗਦਾ, ਉਹਨਾਂ ਨਾਲ ਡਿਸਕਸ਼ਨ ਹੁੰਦੀ ਰਹਿੰਦੀ ਹੈ ਜੀ। ਤਾਂ ਅਸੀਂ ਸਾਰੇ ਮਿਲ ਕੇ ਨਵੇਂ ਪੰਜਾਬ ਦੀ ਸਿਰਜਣਾ ਵਾਸਤੇ ਜੋ ਕਰਦੇ ਹਾਂ ਔਰ ਉਹਦੇ ਲਈ ਕੰਮ ਕਰ ਰਹੇ ਹਾਂ। ਨਵੇਂ ਡਾਕਟਰਾਂ ਦੀ ਭਰਤੀ ਹੋ ਰਹੀ ਹੈ, ਨਵੇਂ ਪਟਵਾਰੀਆਂ ਦੀ ਭਰਤੀ ਹੋ ਰਹੀ ਹੈ, ਨਵੇਂ ਕਾਨੂੰਗੋ ਦੀ ਭਰਤੀ ਹੋ ਰਹੀ ਹੈ, ਨਵੇਂ ਐਮਬੀਬੀਐਸ ਡਾਕਟਰਾਂ ਦੀ ਭਰਤੀ ਹੋ ਰਹੀ ਹੈ, ਨਵੇਂ ਕੰਡਕਟਰਾਂ ਦੀ ਭਰਤੀ ਹੋ ਰਹੀ ਹੈ, ਅਲੱਗ-ਅਲੱਗ ਹੈਲਥ ਸਿਸਟਮ ਦੇ ਵਿੱਚ, ਐਜੂਕੇਸ਼ਨ ਸਿਸਟਮ ਦੇ ਵਿੱਚ ਨਵੇਂ ਟੀਚਰਾਂ ਦੀ ਭਰਤੀ ਹੋ ਰਹੀ ਹੈ। 1 ਲੱਖ ਪੋਸਟ ਖਾਲੀ ਪਈ ਸੀ ਜਿਹੜੀ ਪਿਛਲੀਆਂ ਸਰਕਾਰਾਂ ਨੇ ਭਰਨੀ ਲਾਜ਼ਮੀ ਸੀ। ਕਿਹੜੀ ਪੋਸਟ? ਜਿਹੜੇ ਰਿਟਾਇਰ ਹੋ ਚੁੱਕੇ ਸੀ, ਉਹ ਭਰਨ 'ਚ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਉਹ ਵੀ ਨਹੀਂ ਭਰੀਆਂ ਜੀ। ਕਿਉਂਕਿ ਸਰਕਾਰ ਨੂੰ ਪੈਸੇ ਦੇਣੇ ਪੈਂਦੇ ਸੀਗੇ। ਹੁਣ ਅਸੀਂ ਉਹ ਪੋਸਟਾਂ ਭਰ ਕੇ ਨਵੇਂ ਮੁੰਡੇ ਕੁੜੀਆਂ ਨੂੰ, ਕੱਲ੍ਹ ਹੀ ਮੁੱਖ ਮੰਤਰੀ ਸਾਹਿਬ ਸਾਡੇ ਜੰਡੂ ਸਿੰਘਾ ਪਿੰਡ ਪੈਂਦਾ ਜਲੰਧਰ, ਜਿੱਥੇ ਸਾਡੀ ਡਿਊਟੀ ਲੱਗੀ ਹੈ, ਉਹ ਕਹਿੰਦੇ ਜੀ ਇੱਕ ਬੰਦਾ ਮੇਰੇ ਕੋਲ ਆਇਆ, ਉਹ ਬੰਦਾ ਕਹਿੰਦਾ ਜੀ ਮੈਂ ਅਪਲਾਈ ਕੀਤਾ ਕਿਸੇ ਪੋਸਟ ਲਈ, ਉਹ ਮੇਰੀ ਪੋਸਟ 'ਤੇ ਮੇਰੀ ਸਿਲੈਕਸ਼ਨ ਹੋ ਗਈ। ਉਸ ਤੋਂ ਬਾਅਦ ਮੈਂ ਅਪਲਾਈ ਕੀਤਾ ਸੀਨੀਅਰ ਸੁਪਰਡੈਂਟ ਵਾਸਤੇ, ਮੈਂ ਉੱਥੇ ਸਿਲੈਕਟ ਹੋ ਗਿਆ। ਫਿਰ ਉਸ ਤੋਂ ਬਾਅਦ ਮੈਂ ਅਪਲਾਈ ਕੀਤਾ ਕਿਸੇ ਹੋਰ ਵੱਡੀ ਪੋਸਟ ਲਈ, ਮੈਂ ਉੱਥੇ ਸਿਲੈਕਟ ਹੋ ਗਿਆ। 1 ਸਾਲ 'ਚ 3 ਪੋਸਟਾਂ ਦੇ ਸਿਲੈਕਸ਼ਨ ਸਰ। ਫਿਰ ਉਹਨੇ ਦੂਜੀਆਂ ਛੱਡ ਕੇ ਇੱਕ ਜਿਹੜੀ ਫਾਈਨਲ ਸੀ ਉਹ ਰੱਖ ਲਈ। ਅੱਗੇ ਸਾਰੀ ਉਮਰ ਇੱਕ ਮੌਕਾ ਨਹੀਂ ਸੀ ਮਿਲਦਾ ਜੀ। ਇਹ ਵੱਡੀ ਪ੍ਰਾਪਤੀ ਹੈ। ਇਹ ਪੰਜਾਬ ਦੇ ਲੋਕਾਂ ਨੇ ਜਿਹੜੀ ਉਮੀਦ, ਜਿਸ ਉਮੀਦ ਨਾਲ ਵੋਟਾਂ ਪਾਈਆਂ ਨੇ, ਉਸ ਉਮੀਦ ਨਾਲ ਸਰਕਾਰ ਕੰਮ ਕਰ ਰਹੀ ਹੈ। ਕਮੀਆਂ ਪੇਸ਼ੀਆਂ ਵੀ ਹੁੰਦੀਆਂ ਨੇ ਜੀ, ਕਮੀਆਂ ਪੇਸ਼ੀਆਂ ਨੂੰ ਮੰਨਣਾ, ਜੇ ਕਮੀ ਪੇਸ਼ੀ ਹੈ ਨਾ ਕੋਈ, ਉਹਨੂੰ ਮੰਨਣ ਵਾਲਾ ਬੰਦਾ ਹਮੇਸ਼ਾ ਵੱਡਾ ਹੁੰਦਾ ਜੀ। ਗਲਤੀ ਦਾ ਸਾਹਸ ਕਰਨ ਵਾਲਾ ਬੰਦਾ ਹਮੇਸ਼ਾ ਹੀ ਵੱਡਾ ਹੁੰਦਾ। ਜੇ ਕੋਈ ਕਮੀ ਪੇਸ਼ੀ ਹੈ, ਸਿਰ ਝੁਕਾ ਕੇ ਐਕਸੈਪਟ ਕਰਦੇ ਹਾਂ, ਉਹਨੂੰ ਸੁਧਾਰਾਂਗੇ, ਉਹਨੂੰ ਹੋਰ ਬਿਹਤਰ ਕਰਾਂਗੇ। ਜਲੰਧਰ ਜਿਮਨੀ ਚੋਣ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਕਹਿੰਦੇ ਅਸੀਂ ਜਾ ਕੇ ਪ੍ਰਚਾਰ ਕਰਾਂਗੇ ਕਿ ਸਾਡੇ ਪੁੱਤ ਦਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਿਕਿਉਰਿਟੀ ਦਾ ਵਿਦਡਰਾ ਹੋ ਜਾਣਾ, ਉਸ ਦਾ ਲੀਕ ਹੋ ਜਾਣਾ, ਫਿਰ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਸ਼ਰੇਆਮ ਨਾਮ ਲੈ ਕੇ ਕਹਿ ਰਹੇ ਨੇ ਕਿ ਆਹ ਬੰਦਿਆਂ ਤੇ FIR ਦਰਜ ਹੋਣੀ ਚਾਹੀਦੀ ਹੈ। ਫਿਰ ਕਿਉਂ ਨਹੀਂ ਹੋ ਰਹੀ? ਦੇਖੋ, ਇਸ ਵਿਸ਼ੇ ਤੇ ਮੈਂ ਵਾਲਾ ਪੈਣਾ ਨਹੀਂ ਚਾਹੁੰਦਾ ਜੀ, ਫਿਰ ਉਹਨਾਂ ਦੇ ਫਾਦਰ ਸਾਹਿਬ ਨਾਂ ਲੈ ਕੇ ਬੋਲਣ ਲੱਗ ਜਾਂਦੇ ਆ। ਮੈਂ ਤਾਂ ਇੱਕੋ ਗੱਲ ਕਹਿਣਾ, ਸਰਕਾਰ ਜਿਹੜੀ ਹੈ ਬੜੀ ਗੰਭੀਰਤਾ ਦੇ ਨਾਲ ਇਹਦੇ ਤੇ ਐਕਸ਼ਨ ਕਰ ਰਹੀ ਹੈ। ਜਿੰਨੀ ਫੜੋ ਫੜਾਈ ਇਸ ਕੇਸ ਦੇ ਵਿੱਚ ਹੋਈ ਹੈ ਸ਼ਾਇਦ ਕਦੇ ਨਹੀਂ ਹੋਈ, ਔਰ ਜਿੰਨੀ ਫਾਸਟ ਟਰੈਕ ਦੇ ਨਾਲ ਕੰਮ ਹੋ ਰਿਹਾ, ਸਰਕਾਰ ਲੱਗੀ ਹੋਈ ਹੈ, ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ, ਔਰ ਬਹੁਤ ਜਲਦੀ ਜਿਹੜੀ ਹੈ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇਗੀ।
ਔਰ ਜਿਹੜੇ ਉਹਨਾਂ ਦੇ ਮਾਂ-ਬਾਪ ਨੇ ਉਹਨਾਂ ਨੂੰ ਵੀ ਸੰਤੁਸ਼ਟੀ ਮਿਲੇਗੀ, ਕਿਉਂਕਿ ਕਿਸੇ ਦਾ ਵੀ ਪੁੱਤ ਚਲਾ ਜਾਵੇ ਉਹ ਬਿਲਕੁਲ ਮਾੜੀ ਗੱਲ ਹੈ। ਸਿੱਧੂ ਮੂਸੇਵਾਲਾ ਭਰਾ ਸਾਡਾ ਕਲਾਕਾਰ ਭਰਾ ਸੀ, ਮੈਂ ਵੀ ਕਲਾ ਨਾਲ ਰਿਲੇਟਡ ਹਾਂ, ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦਾ। ਪਰ ਜੇ ਆਪਾਂ ਕਿਸੇ ਚੀਜ਼ ਨੂੰ ਆੜ ਬਣਾ ਕੇ ਜਾਂ ਆਪਾਂ ਕਿਸੇ ਚੀਜ਼ ਨੂੰ ਆਪਾਂ ਉਹ ਕਰਕੇ ਇਸ ਗੱਲ ਨੂੰ ਦੂਜੇ ਪਾਸੇ ਲੈ ਕੇ ਜਾਂਦੇ ਹਾਂ ਤਾਂ ਉਹ ਵੀ ਬੜੀ ਸਿਆਣੀ ਗੱਲ ਨਹੀਂ। ਹਾਂ, ਸਰਕਾਰ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜੀ, ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਹੀ ਹੈ, ਔਰ ਮੈਂ ਉਮੀਦ ਕਰਦਾ ਕਿ ਸਿੱਧੂ ਮੂਸੇਵਾਲੇ ਦੇ ਜਿੰਨੇ ਦੋਸ਼ੀ ਨੇ, ਜਿੰਨੇ ਕਾਤਲ ਨੇ, ਔਰ ਕੈਨੇਡਾ 'ਚ ਵੀ ਮੈਨੂੰ ਪਤਾ ਲੱਗਿਆ ਕਿ ਜਿਹੜੇ ਕੋਈ ਬਾਹਰ ਰਹਿੰਦੇ ਨੇ ਉਹਨਾਂ ਦੇ ਸਿਰ ਤੇ ਵੀ ਨਾਮ ਰੱਖ ਦਿੱਤੀ ਸਰਕਾਰ ਨੇ, ਤਾਂ ਬਹੁਤ ਜਲਦੀ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਲੋਕਾਂ ਦੇ ਸਾਹਮਣੇ ਆਏਗਾ। ਔਰ ਜਿੰਨੇ ਵੀ ਇਹ ਕੰਮ ਕੀਤਾ ਕਿਉਂਕਿ ਉਹਨਾਂ ਦੀ ਉਮਰ ਨਹੀਂ ਸੀ ਜਾਣ ਦੀ, ਬੜਾ ਅੱਛਾ ਕਾਬਲ ਸਿੰਗਰ ਸੀਗਾ। ਬੇਸ਼ੱਕ ਮੈਂ ਉਹਨਾਂ ਦੇ ਗਾਣੇ ਨਾਲ ਸਹਿਮਤ ਹੋਵਾਂ ਜਾਂ ਨਾ ਸਹਿਮਤ ਹੋਵਾਂ, ਗੱਲ ਵੱਖਰੀ ਹੈ ਜੀ। ਪਰ ਇੰਟਰਵਿਊਆਂ ਵਾਇਰਲ ਹੋ ਜਾਣੀਆਂ, ਲਾਰੈਂਸ ਦੀਆਂ 2 ਇੰਟਰਵਿਊਆਂ ਆਉਂਦੀਆਂ ਨੇ, ਲਾਰੈਂਸ ਸ਼ਰੇਆਮ ਮੰਨਦੇ ਨੇ ਇੰਟਰਵਿਊ ਦੇ ਵਿੱਚ ਕਿ ਇਹ ਕੰਮ ਅਸੀਂ ਕੀਤਾਗਾ। ਦੇਖੋ ਸਰ, ਮੈਂ ਤਾਂ ਇੱਕ MLA ਹਾਂ ਨਾਭੇ ਤੋਂ, ਮੈਂ ਤਾਂ ਆਪਣੇ ਨਾਭੇ ਦੀ ਗੱਲ ਦੱਸ ਸਕਦਾ ਜਾਂ ਜਿੰਨੀ ਕਿ ਮੈਨੂੰ ਸਮਝ ਆ ਜੀ। ਚੀਫ ਮਿਨਿਸਟਰ ਸਾਹਿਬ ਉਹਨਾਂ ਕੋਲੇ ਸਾਡਾ ਡਿਪਾਰਟਮੈਂਟ ਆ, ਇਹ ਗੱਲ ਦੇ ਉੱਪਰ ਉਹੀ ਆਪਣੀ ਗੱਲ ਰੱਖ ਸਕਦੇ ਆ। ਮੈਨੂੰ ਤਾਂ ਹਰ ਚੀਜ਼ ਜਿਹੜੀ ਹੈ ਜੀ, ਮੈਨੂੰ ਤਾਂ ਆਪਣੇ ਲੋਕਾਂ ਦਾ ਪਤਾ, ਮੇਰੇ ਕੋਲੇ ਕੌਣ ਆ ਰਿਹਾ, ਕੀ ਕੰਮ ਲਈ ਆ ਰਿਹਾ।
ਜੀ ਪਹਿਲਾਂ ਤਾਂ ਕਿ ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ 5 ਵਾਰ ਰਹੇ ਮੁੱਖ ਮੰਤਰੀ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ ਤੇ ਮੋਰਚੇ ਅਕਾਲੀ ਦਲ ਦੇ ਖਿਲਾਫ ਲੱਗਣੇ ਸ਼ੁਰੂ ਹੋ ਗਏ। ਇੱਕ ਭਾਰ ਆ ਜਿਹੜਾ ਬਹਿਮਲ ਕਲਾਂ ਗੋਲੀ ਕਾਂਡ ਦਾ, ਉਹ ਵੀ ਆਪਣੇ ਸੀਨੇ ਦੇ ਉੱਪਰ ਨਾਲ ਹੀ ਲੈ ਗਏ ਨੇ। ਬਿਲਕੁਲ, ਜਦੋਂ ਇਨਸਾਨ ਕਾਬੂ ਕਰਦਾ ਨਾ ਜੀ, ਤਾਂ ਜੇ ਉਹ 5 ਵਾਰ ਚੀਫ ਮਿਨਿਸਟਰ ਬਣੇ ਆ ਤਾਂ ਫਿਰ ਜਾਣ ਸਮੇਂ ਕੁਛ ਨਾ ਕੁਛ ਐਸਾ ਵੀ ਅਚਾਨਕ ਹੋ ਗਿਆ ਜਾਂ ਕਿਵੇਂ ਹੋਇਆ, ਕੀ ਹੋਇਆ ਕਿ ਜਿਹੜਾ ਬਹੁਤ ਵੱਡਾ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਲਈ ਬੜਾ ਵਧੀਆ ਨਹੀਂ ਹੋਇਆ। ਔਰ ਅਖੀਰਲੇ ਸਮੇਂ ਦੇ ਵਿੱਚ ਉਸ ਗੱਲ ਦਾ ਉਹਨਾਂ ਨੂੰ ਜਿਹੜਾ ਜੀ ਖਮਿਆਜ਼ਾ ਵੀ ਭੁਗਤਣਾ ਪਿਆ। ਪਰ ਅੱਜ ਮੈਂ ਉਹਨਾਂ ਦੇ ਜੱਦੀ ਪਿੰਡ ਬਾਦਲ ਦੇ ਵਿੱਚ ਪਹੁੰਚਿਆ। ਉਹਨਾਂ ਦੀ ਅੰਤਿਮ ਅਰਦਾਸ ਪਿਛਲੇ ਮਹੀਨੇ 25 ਅਪ੍ਰੈਲ ਨੂੰ ਉਹਨਾਂ ਦਾ ਜਿਹੜਾ ਜੀ ਸਰੀਰਕ ਤੌਰ 'ਤੇ ਇਸ ਦੁਨੀਆ ਤੋਂ ਜਾਣਾ ਹੋਇਆ। ਅੱਜ ਅੰਤਿਮ ਅਰਦਾਸ ਆ। ਮੈਂ ਅੰਤਿਮ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਆਇਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੇ ਆਪਾਂ ਐਜ ਇਨਸਾਨੀਅਤ ਦੇਖੀਏ, 5 ਵਾਰ ਮੁੱਖ ਮੰਤਰੀ ਬਣਿਆ ਪੰਜਾਬ ਦੇ। 5 ਵਾਰ ਕਿਸੇ ਪਿੰਡ ਦਾ ਸਰਪੰਚ ਬਣਨਾ ਔਖਾ ਹੈ ਜੀ। ਅਤੇ ਕੁਛ ਤਾਂ ਉਹਨਾਂ ਦੇ ਗੁਣ ਸੀਗੇ ਕਿ ਇੰਨਾ ਲੰਮਾ ਸਫ਼ਰ ਉਹਨਾਂ ਨੇ ਤੈਅ ਕੀਤਾ। ਔਰ ਇਸ ਸਫ਼ਰ ਦੇ ਦਰਮਿਆਨ ਉਹਨਾਂ ਦੇ ਸੁਭਾਅ ਦੀਆਂ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਆ ਕਿ ਸਹਿਜਤਾ 'ਚ ਰਹਿਣਾ, ਹਰੇਕ ਦੀ ਗੱਲ ਸੁਣਨੀ ਔਰ ਹਰੇਕ ਨੂੰ ਗਲੇ ਲਾਉਣਾ, ਜਾਂ ਵੱਡੇ ਤੋਂ ਵੱਡੇ ਮਸਲੇ ਨੂੰ ਕੋਈ ਬੰਦਾ ਸਾਹਮਣੇ ਭਰਿਆ ਪੀਤਾ ਆ ਰਿਹਾ, ਉਹਦਾ ਵੱਡਾ ਮਸਲਾ, ਉਹਨੂੰ ਉਠਾ ਕੇ ਉਹਦੀ ਪਿੱਠ 'ਤੇ ਹੱਥ ਫੇਰ ਦੇਣਾ ਜਾਂ ਉਹਦੇ ਸਿਰ 'ਤੇ ਹੱਥ ਰੱਖ ਦੇਣਾ ਤਾਂ ਬੰਦਾ ਸ਼ਾਂਤ ਹੋ ਜਾਂਦਾ ਸੀ। ਇਹ ਵੱਡੇ ਗੁਣ ਸੀ ਬਾਦਲ ਸਾਹਿਬ ਉਹਨਾਂ ਦੇ ਵਿੱਚ। ਔਰ ਜਿਹੜੇ ਨਵੇਂ ਪੋਲੀਟੀਸ਼ੀਅਨ ਨੇ, ਬੇਸ਼ੱਕ ਉਹਨਾਂ ਦੇ ਆਪਣੇ ਪਰਿਵਾਰ 'ਚ ਵੀ ਹੈ, ਇਹ ਸ਼ਾਇਦ ਉਹ ਗੁਣ ਨਹੀਂ ਹੈਗੇ, ਪਰ ਸਾਨੂੰ ਇਹ ਅਡਾਪਟ ਕਰਨੇ ਚਾਹੀਦੇ ਆ। ਇਹ ਚੀਜ਼ਾਂ ਸਾਨੂੰ ਸਿੱਖਣੀਆਂ ਚਾਹੀਦੀਆਂ। ਜੇ ਅਸੀਂ ਰਾਜਨੀਤੀ ਦੇ ਵਿੱਚ ਸਹਿਜਤਾ, ਠੰਡੇ ਸੁਭਾਅ ਵਾਲੀ ਗੱਲ, ਹਰੇਕ ਦੀ ਗੱਲ ਸੁਣਨੀ, ਹਰੇਕ ਨੂੰ ਨਾਲ ਲੈ ਕੇ ਚੱਲਣਾ, ਇਹ ਗੁਣ ਅਡਾਪਟ ਕਰ ਲਏ ਤਾਂ ਮੇਰਾ ਖਿਆਲ ਹੈ ਕਿ ਹਰੇਕ ਬੰਦੇ ਲਈ ਬਹੁਤ ਗੋਲਡਨ ਚਾਂਸ ਨੇ। ਮਾਨ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਬਾਦਲ ਸਾਹਿਬ ਦੇ ਵਿੱਚ ਬਹੁਤ ਗੁਣ ਸੀਗੇ, ਤੁਹਾਡੇ ਨੂੰ ਕਿੰਨਾ ਕੁ ਵਾਰ ਮਿਲੇ ਹੋ ਤੁਸੀਂ, ਜਾਂ ਨਵੇਂ ਤੁਸੀਂ ਪੋਲੀਟੀਕਲ ਲਾਈਨ ਦੇ ਵਿੱਚ ਆਏ ਹੋ, ਸਿਆਸਤ ਦੇ ਵਿੱਚ ਆਏ ਹੋ, ਕਿੰਨਾ ਕੁ ਸਿੱਖਣ ਦੀ ਹਜੇ ਲੋੜ ਸੀਗੀ ਬਾਦਲ ਸਾਹਿਬ? ਬਾਦਲ ਸਾਹਿਬ ਨਾਲ ਮੇਰੀ ਇੱਕ ਵਾਰ 2011 'ਚ ਮੇਰੀ ਮੁਲਾਕਾਤ ਹੋਈ ਅਤੇ ਮੈਂ ਬਾਦਲ ਸਾਹਿਬ ਦੇ ਪੈਰੀਂ ਹੱਥ ਲਾਇਆ ਤਾਂ ਉਹਨਾਂ ਦਾ ਹੱਥ ਫੜ ਲਿਆ। ਮੈਂ ਕਿਹਾ ਜੀ ਕੋਈ ਐਸੀ ਗੱਲ ਦੱਸੋ, ਅਸੀਂ ਤਾਂ ਜੇ ਸ਼ੁਰੂਆਤ ਕਰ ਰਹੇ ਹਾਂ। ਮੈਂ 2012 'ਚ ਪਹਿਲੀ ਇਲੈਕਸ਼ਨ ਲੜੀ ਸੀ ML ਦੀ, ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਜਿਹੜੀ ਅੱਜ ਤੱਕ ਮੈਨੂੰ ਯਾਦ ਆ ਔਰ ਮੈਂ ਆਪਣੇ ਦਿਲ 'ਚ ਵਸਾ ਲਈ ਗੱਲ। ਬਾਦਲ ਸਾਹਿਬ ਨੇ ਕਿਹਾ ਕਿ ਇੱਕ ਜਗ੍ਹਾ ਖੜ੍ਹਨਾ ਅਤੇ ਚੁੱਪ ਰਹਿਣਾ, ਇਹ 2 ਵੱਡੇ ਗੁਣ ਹੈ। ਅਗਰ ਤੁਸੀਂ ਇਹ ਸਿੱਖ ਲਏ ਤਾਂ ਸਮਝ ਲਓ ਤੁਸੀਂ ਸਾਰਾ ਕੁਝ ਹੀ ਪਾ ਗਏ। ਇਹ ਦੋਨਾਂ ਚੀਜ਼ਾਂ ਨੂੰ ਪਰਪੱਕ ਤਰੀਕੇ ਨਾਲ ਨਿਭਾਉਣ ਵਾਸਤੇ ਬਹੁਤ ਇੱਕ ਉਮਰ, ਸਿਆਣਪ, ਸਹਿਜਤਾ ਔਰ ਬਹੁਤ ਪੇਸ਼ੈਂਸ ਚਾਹੀਦੀ ਹੈ ਜੀ। ਕਿਉਂਕਿ ਅੱਜ ਕੱਲ੍ਹ ਦੀ ਪੋਲੀਟਿਕਸ ਦੇ ਵੀ ਤੁਸੀਂ ਦੇਖੋਗੇ, ਪੰਜਾਬ ਦੇ ਵਿੱਚ ਬਹੁਤ ਸਾਰੇ ਲੀਡਰ ਐਸੇ ਨੇ ਜਿਹੜੇ ਖਾਮ-ਖਾ ਕਿਸੇ ਦੀ ਪਰਸਨਲ ਜ਼ਿੰਦਗੀ ਉੱਤੇ ਖਾਮ-ਖਾ ਉੱਦਾਂ ਘੇਰ ਕੇ ਉਹ ਗੱਲ ਨੂੰ ਬਨਾਵਟੀਪਨ ਦੇ ਕੇ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਚੰਗੇ ਲੀਡਰ ਦੇ ਗੁਣ ਨਹੀਂ ਹੈਗੇ। ਨੈਪੋਲੀਅਨ ਨੂੰ ਤੁਸੀਂ ਪੜ੍ਹੋ, ਨੈਪੋਲੀਅਨ ਸਾਹਿਬ ਕੀ ਕਹਿੰਦੇ ਆ ਕਿ ਅਗਰ ਤੁਸੀਂ ਰਾਜਨੀਤੀ ਦੇ ਵਿੱਚ ਕਿਸੇ ਮੰਜ਼ਿਲ 'ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਘੱਟੋ ਘੱਟ 20 ਸਾਲ ਆਪਣਾ ਸਮਾਂ ਰੱਖ ਕੇ ਚੱਲੋ ਕਿ ਮੈਂ 20 ਸਾਲ ਮਿਹਨਤ ਕਰੂੰਗਾ ਔਰ ਮੈਂ ਉਸ ਮੰਜ਼ਿਲ 'ਤੇ ਪਹੁੰਚਣਾ। ਅੱਜ ਕੱਲ੍ਹ ਤਾਂ ਸ਼ਾਰਟਕੱਟ ਹੈ ਜੀ। ਜਿਹੜੇ ਲੀਡਰ ਆਉਂਦੇ ਆ ਪਾਰਟੀ 'ਚ, ਲੀਡਰ ਕੀ ਟਿਕਟ ਵਾਸਤੇ, ਜੇ ਉਹਨੂੰ ਟਿਕਟ ਮਿਲ ਗਈ ਠੀਕ ਹੈ, ਨਹੀਂ ਮਿਲੀ ਚੱਲ ਦੂਜੀ ਪਾਰਟੀ 'ਚ, ਉੱਥੇ ਨਹੀਂ ਮਿਲੀ ਚੱਲ ਤੀਜੀ ਪਾਰਟੀ ਨੇ, ਉੱਥੇ ਨਹੀਂ ਮਿਲੀ ਚੱਲ ਅਗਲੀ ਪਾਰਟੀ 'ਚ। ਇਹ ਸ਼ਾਰਟਕੱਟ ਰਾਜਨੀਤੀ ਕਰਨ ਵਾਲੇ ਜਿਹੜੇ ਲੀਡਰ ਨੇ ਨਾ, ਉਹਨਾਂ ਦੀ ਪੰਜਾਬ 'ਚ ਕੀ ਦੁਨੀਆ 'ਚ ਵੀ ਕਿਤੇ ਵੀ ਸਪੇਸ ਹੈ ਨਹੀਂ। ਪਰ ਜਦੋਂ ਤੁਸੀਂ ਸਹਿਜਤਾ ਨਾਲ ਦੇਖੋ, ਜਿੱਤਾਂ ਹਾਰਾਂ ਬਣੀਆਂ ਹੋਈਆਂ, ਜੇ ਤੁਸੀਂ ਜਿੱਤਦੇ ਹੋ ਤਾਂ ਤੁਸੀਂ ਹਾਰਦੇ ਵੀ ਹੋ, ਜੇ ਹਾਰਦੇ ਹੋ ਤਾਂ ਜਿੱਤਦੇ ਵੀ ਹੋ। ਜਦੋਂ ਤੁਸੀਂ ਇਹ ਗੁਣ ਲੈ ਕੇ ਚੱਲੋਗੇ ਔਰ ਲੰਮਾ ਸਮਾਂ ਤੁਸੀਂ ਸੋਚ ਕੇ ਚੱਲੋਗੇ, ਲੰਮਾ ਸਮਾਂ ਸੋਚਣ ਵਾਲਾ ਬੰਦਾ ਜਿਹੜਾ ਹੁੰਦਾ, ਜਿਹਨੂੰ ਇਹ ਪਤਾ ਕਿ ਮੈਂ ਆਪਣੇ ਪਰਿਵਾਰ ਨੂੰ ਲੰਮਾ ਸਮਾਂ ਜਿਹੜੀ ਆ ਕਮਾਂਡ ਦੇਣੀ ਹੈ, ਮੈਂ ਲੰਮਾ